ਜੀ। ਅਗਲੀ ਖਬਰ ਆਪਾਂ ਕੱਲ ਸਾਂਝੀ ਕੀਤੀ ਸੀ ਵੀ ਕਿਸ ਤਰ੍ਹਾਂ ਇੱਕ ਬੰਦਾ ਉਹ ਹੋਮਲੈਸ ਲੋਕਾਂ ਨੂੰ ਗੋਲੀਆਂ ਦੇ ਨਾਲ ਮਾਰ ਰਿਹਾ ਹੈਗਾ ਆ। ਸੋ ਉਸ ਦੇ ਸੰਬੰਧ ਦੇ ਵਿੱਚ ਜੋ ਸਸਪੈਕਟ ਸੀ ਉਸ ਨੂੰ ਵਾਸ਼ਿੰਗਟਨ ਡੀਸੀ ਦੀ ਮੈਟਰੋਪੋਲੀਟਨ ਪੁਲਿਸ ਡਿਪਾਰਟਮੈਂਟ ਨੇ ਅਰੈਸਟ ਕਰ ਲਿਆ ਸਾਊਥ ਈਸਟ ਵਾਸ਼ਿੰਗਟਨ ਡੀਸੀ ਦੇ ਵਿੱਚ। ਉਹਦਾ ਮੈਨ ਹੰਟ ਚੱਲ ਰਿਹਾ ਸੀ। 3 ਸ਼ਹਿਰਾਂ ਦੀ ਪੁਲਿਸ ਉਸ ਨੂੰ ਲੱਭ ਰਹੀ ਸੀ। ਕਹਿੰਦੇ ਪਈ ਉਸ ਤੋਂ ਬਾਅਦ ਬਿਊਰੋ ਆਫ ਅਲਕੋਹਲ ਟਬਾਕੋ ਤੇ ਫਾਇਰ ਆਰਮਸ ਦੀ ਡਿਵੀਜ਼ਨ ਨੇ ਇਸ ਨੂੰ ਪੈਂਸਲਵੇਨੀਆ ਐਵਨਿਊ ਦੇ ਉੱਤੇ ਜਿਹੜਾ ਆ ਫੜਿਆ ਹੈਗਾ। ਜਿਰਾਲਡ ਬਰੀਵਰਡ 30 ਸਾਲਾਂ ਦਾ ਇਸ ਨੂੰ ਕਿਸੇ ਨੇ ਟਿਪ ਦਿੱਤੀ ਸੀ ਪੁਲਿਸ ਨੂੰ ਤੇ ਇਸ ਨੂੰ ਅਰੈਸਟ ਕੀਤਾ ਗਿਆ ਹੈਗਾ। ਮਲਟੀਪਲ ਚਾਰਜਸ ਇਹਦੇ ਅਗੇਂਸਟ ਪੈਂਡਿੰਗ ਹੈਗੇ ਆ ਵਾਸ਼ਿੰਗਟਨ ਦੇ ਵਿੱਚ, ਕਿਉਂਕਿ ਇਸ ਨੇ 2 ਜਗ੍ਹਾ ਜਿਹੜੇ ਹੋਮਲੈਸ ਬੰਦੇ ਸੀ ਉਹ ਇੱਕ ਟੈਂਟ ਦੇ ਵਿੱਚ ਸੁੱਤੇ ਪਏ ਸੀ, ਉਹਨਾਂ ਨੂੰ ਅੱਗ ਲਾ ਕੇ ਮਾਰਿਆ ਸੀ। ਇੱਕ ਜਗ੍ਹਾ ਗੋਲੀਆਂ ਵੀ ਚਲਾਈਆਂ ਸੀਗੀਆਂ। ਨਾਰਥ ਈਸਟ ਡੀਸੀ ਤੇ ਲੋਅਰ ਮੈਨਹਟਨ ਦੇ ਵਿੱਚ ਵੀ 3 ਬੰਦੇ ਜਿਹੜੇ ਆ ਉਹ ਮਾਰੇ ਗਏ ਹੈਗੇ ਹੋਮਲੈਸ। ਸੋ ਇੱਕ ਬੰਦਾ ਜਿਹੜਾ ਸੀ ਵਿਕਟਮ ਸੀ ਉਹ ਬਰਨਿੰਗ ਟੈਂਟ ਦੇ ਵਿੱਚ ਜਿਹੜਾ ਕਿ ਜਲ ਰਿਹਾ ਸੀ ਉੱਥੋਂ ਲੱਭਿਆ ਗਿਆ ਸੀ। ਹਜੇ ਜਿਹੜੇ ਲੋਕ ਮਾਰੇ ਗਏ ਆ ਉਹਨਾਂ ਦੇ ਨਾਮ ਹਜੇ ਤੱਕ ਰਿਲੀਜ਼ ਨਹੀਂ ਕੀਤੇ ਗਏ, ਪਰ ਅੱਜ ਨਿਊਯਾਰਕ ਦੀ ਪੁਲਿਸ ਨੇ ਇਹ ਅਨਾਉਂਸ ਕੀਤਾ ਆ ਵੀ ਇਸ ਮਾਮਲੇ ਦੇ ਵਿੱਚ ਅਰੈਸਟ ਹੋ ਗਈ ਹੈਗੀ ਆ। ਜੀ ਦੇਖੋ ਬਿਲਕੁਲ ਜੀ, ਜਿੱਦਾਂ मूवी नहीं सी डॉन की, डॉन का पीछा पता नहीं किन्ने मुल्कां दी पुलिस करदी है, ਇਹਦਾ ਵੀ ਜਿਹੜੇ 3 ਸ਼ਹਿਰਾਂ ਦੀ ਪੁਲਿਸ ਜਿਹੜੀ ਇਸ ਦਾ ਪਿੱਛਾ ਕਰਨ ਦੀ ਸੀ। ਬੜਾ ਹੀ ਇਸਨੇ ਘਿਨਾਉਣਾ ਜਿਹੜਾ ਉਹ ਕੰਮ ਕੀਤਾ। 5 ਵੱਖ-ਵੱਖ ਥਾਵਾਂ ਦੇ ਉੱਤੇ ਗੋਲੀਬਾਰੀ ਦੀ ਜਿਹੜੀ ਘਟਨਾ ਹੈ ਵਾਪਰੀ ਆ। ਸੋ ਜਿਸ ਦੇ ਵਿੱਚ ਜਿੱਦਾਂ ਤੇ ਦੱਸਿਆ ਵੀ 3 ਜਾਣੇ ਜਿਹੜੇ ਆ ਹੁਣ ਤੱਕ ਮਰ ਚੁੱਕੇ ਹੈਗੇ ਨੇ। ਸੋ ਇਹ ਮਾਰਚ 3 ਨੂੰ ਕਹਿੰਦੇ ਆ ਵੀ ਇਸ ਨੇ ਜਿਹੜੇ ਗੋਲੀकांड ਆ ਉਸ ਨੂੰ ਅੰਜਾਮ ਜਿਹੜਾ ਸ਼ੁਰੂ ਕੀਤਾ ਸੀਗਾ ਤੇ 12 ਮਾਰਚ ਨੂੰ ਜਿਹੜੀ ਉਸਨੇ ਚੌਥੀ ਤੇ 5ਵੀਂ ਜਿਹੜੀ ਆ ਉਹ ਗੋਲੀकांड ਜਿਹੜੀ ਉਹ ਕੀਤੀ ਸੀਗੀ। ਸੋ ਬਹੁਤ ਸਾਰੀਆਂ ਜਿਹੜੀਆਂ ਫੋਟੋਆਂ ਵੀ ਜਿਹੜੀਆਂ ਇਸਦੀਆਂ ਰਿਲੀਜ਼ ਆ ਉਹ ਕਰ ਦਿੱਤੀਆਂ ਗਈਆਂ ਸੀ ਤੇ ਹੁਣ ਇਸ ਨੂੰ ਗ੍ਰਿਫਤਾਰ ਕੀਤਾ ਗਿਆ। ਸੋ ਇੱਦਾਂ ਦੇ ਸਿਰਫਰੇ ਲੋਕ ਪਤਾ ਨਹੀਂ ਕਿੱਥੇ ਕਿੱਥੇ ਕਿੱਦਾਂ ਜਿਹੜੇ ਉਹ ਘੁੰਮ ਰਹੇ ਨੇ। ਸੋ ਪਤਾ ਨਹੀਂ ਲੱਗਦਾ ਵੀ ਭਾਈ ਕਿਹਦੇ ਦਿਮਾਗ 'ਚ ਅੱਜ ਕੱਲ੍ਹ ਕੀ ਚੱਲਦਾ ਆ। ਬਚ ਕੇ ਹੀ ਰਹਿਣ ਵਾਲੀ ਜਿਹੜੀ ਉਹ ਸਥਿਤੀ ਆ। ਆਪਣੀ ਪ੍ਰੀਕਾਸ਼ਨ ਦੇ ਲਈ, ਆਪਣੀ ਸੇਫਟੀ ਦੇ ਲਈ ਜੋ ਤੁਸੀਂ ਹਰ ਕੁਛ ਕਦਮ ਜਿਹੜੇ ਚੁੱਕ ਸਕਦੇ ਆ ਉਹ ਜ਼ਰੂਰ ਚੱਕੋ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਇੰਟਲ ਨੇ ਜਿਹੜਾ ਅਮਰੀਕਾ ਦੇ ਵਿੱਚ ਇਨਵੈਸਟਮੈਂਟ ਤੋਂ ਬਾਅਦ 'ਚ ਇਹ ਅਨਾਊਂਸ ਕੀਤਾ ਆ ਵੀ ਉਹ 33 ਬਿਲੀਅਨ ਯੂਰੋ ਦੀ ਇਨਵੈਸਟਮੈਂਟ ਯਾਨੀ ਕਿ $36 ਬਿਲੀਅਨ ਦੀ ਇਨਵੈਸਟਮੈਂਟ ਆ ਉਹ ਜਰਮਨੀ ਦੇ ਵਿੱਚ ਕਰਨ ਜਾ ਰਹੇ ਆ। ਸੈਂਟਾ ਕਲਾਰਾ ਬੇਸਡ ਇਹ ਜਿਹੜੀ ਕੰਪਨੀ ਆ 2 ਨਵੀਆਂ ਫੈਕਟਰੀਜ਼ ਮੈਜਬਰਗ ਜਰਮਨੀ ਦੇ ਵਿੱਚ ਜਿਹੜੀਆਂ ਉਹ ਆਪਣੀ ਇਨਵੈਸਟਮੈਂਟ ਦੇ ਤੌਰ ਦੇ ਉੱਤੇ ਚਾਲੂ ਕਰਨਗੇ। ਇਸ ਮੌਕੇ ਦੁਨੀਆ ਦੇ ਵਿੱਚ ਸਭ ਤੋਂ ਵੱਡੀ ਮਾਰੋ-ਮਾਰ ਜਿਹੜੀ ਆ ਉਹ ਚਿਪਸ ਨੂੰ ਲੈ ਕੇ ਬਣੀ ਪਈ। ਆਪਾਂ ਦੇਖਿਆ ਵੀ ਚਿਪ ਸ਼ਾਰਟੇਜ ਦੇ ਕਰਕੇ ਜਿੰਨੇ ਵੀ ਆਟੋਮੋਬਾਈਲ ਆ ਤੇ ਚਾਹੇ ਜਿਹਦੇ ਵਿੱਚ ਵੀ ਚਿਪਸ ਲੱਗਦੀਆਂ, ਸੈਮੀ ਕੰਡਕਟਰ ਯੂਜ਼ ਜਿਹੜਾ ਉਹ ਹੁੰਦਾ ਆ, ਉਸ ਦੇ ਪ੍ਰਾਈਸ ਜਿਹੜੇ ਉਹ ਮਹਿੰਗੇ ਹੋ ਗਏ ਸੀ। ਇਹ ਕਹਿੰਦੇ ਆ ਵੀ 2027 ਤੱਕ ਇਹਨਾਂ ਦੀ ਇਹ ਜਿਹੜੀ ਪ੍ਰੋਡਕਸ਼ਨ ਆ ਉੱਥੇ ਸ਼ੁਰੂ ਹੋਊਗੀ, ਉਦੋਂ ਤੱਕ ਜਿਹੜੀ ਉੱਥੇ ਬਣ ਸਕੂਗੀ। ਸੋ ਹੁਣ ਦੇਖੋ ਕੀ ਹੁੰਦਾ ਆ। ਇੰਟਲ ਨੇ ਰੀਸੈਂਟਲੀ ਕਾਫੀ ਵੱਡੇ ਜਿਹੜੇ ਐਲਾਨ ਆ ਇਸ ਤਰੀਕੇ ਦੇ